ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਅਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਸਿੱਖਾਂ ਦੀ ਸਥਿਤੀ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੁਝ ਸਮੇਂ ਤੋਂ ਪੂਰੇ ਸਿੱਖ ਜਗਤ ਦੇ ਖਿਲਾਫ ਸਿਰਜੇ ਜਾ ਰਹੇ ਮਾਹੌਲ ਕਾਰਨ ਹੀ ਕਾਨਪੁਰ ਤੇ ਕੁਰੂਕਸ਼ੇਤਰ ਵਿੱਚ ਸਿੱਖਾਂ ਖਿਲਾਫ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀਆਂ ਹਨ। ਸਿੱਖਾਂ ਖਿਲਾਫ ਭਾਰਤੀ ਮੀਡੀਆ ਵੱਲੋਂ ਵੀ ਨਫ਼ਰਤ ਫੈਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੇ ਮਨਾਂ ਅੰਦਰ ਨਫ਼ਰਤ ਭਰੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਭਾਰਤ ਦੇ ਅੰਦਰ ਔਰ ਭਾਰਤ ਤੋਂ ਬਾਹਰ ਵੀ ਸਿੱਖਾਂ ਦੇ ਖਿਲਾਫ ਇੱਕ ਬਿਰਤਾਂਤ ਸਿਰਜਣ ਦਾ ਜਿਹੜਾ ਕੋਝਾ ਯਤਨ ਹੋ ਰਿਹਾ। ਔਰ ਇਹ ਜਿਹੜਾ ਕੋਝਾ ਯਤਨ ਹੈ ਜਾਂ ਮਾੜਾ ਯਤਨ ਹੈ, ਇਹ ਕੇਵਲ ਆਮ ਲੋਕਾਂ ਵੱਲੋਂ ਨਹੀਂ ਬਲਕਿ ਕਹਿੰਦੇ ਕਹਾਉਂਦੇ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ। ਔਰ ਇਸ ਨਫ਼ਰਤੀ ਜਿਹੜਾ ਮਾਹੌਲ ਸਿੱਖਾਂ ਦੇ ਖਿਲਾਫ ਬਣਾਇਆ ਜਾ ਰਿਹਾ ਹੈ, ਇਹਦੇ ਨਾਲ ਚਿੰਤਾਜਨਕ ਘਟਨਾਵਾਂ ਵੀ ਜਿਹੜੀਆਂ ਉਹ ਦੇਸ਼ ਦੇ ਅੰਦਰ ਖਾਸ ਤੌਰ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਅੰਦਰ ਸਿੱਖਾਂ ਦੇ ਨਾਲ ਵਰਤ ਰਹੀਆਂ। ਪਿਛਲੇ ਕੁਝ ਦਿਨ ਪਹਿਲਾਂ ਕਾਨਪੁਰ ਦੇ ਵਿੱਚ ਇੱਕ ਸਿੱਖ ਆਪਣੀ ਪਤਨੀ ਦੇ ਨਾਲ ਜਾ ਰਿਹਾ ਹੈ ਔਰ ਇੱਕ ਬੀਜੇਪੀ ਪਾਰਸ਼ਦ ਦੀ ਕਾਰ ਗੱਡੀ ਜਿਹੜੀ ਹੈ ਉਹਦੇ ਮਗਰ ਆ ਰਹੀ ਹੈ, ਉਹ ਹਾਰਨ ਦੇ ਰਹੀ ਹੈ। ਉਹ ਲੜਕਾ ਜਿਹੜਾ ਹੈ, ਉਹ ਜਿਹੜਾ ਸਿੱਖ ਹੈ ਆਪਣੀ ਵਾਈਫ ਦੇ ਨਾਲ ਪਤਨੀ ਨਾਲ ਜਾ ਰਿਹਾ ਹੈ, ਉਹਦੇ ਅੱਗੇ ਵੀ ਵਹੀਕਲ ਜਾ ਰਹੇ ਨੇ। ਗੁੱਸੇ 'ਚ ਆ ਕੇ ਉਹ ਪਾਰਸ਼ਦ ਬੀਜੇਪੀ ਦਾ ਕੋਈ ਕਾਉਂਸਲਰ ਹੈ ਤੇ ਉਹਦੇ ਨਾਲ ਉਹਦੇ ਬਾਉਂਸਰ ਨੇ, ਉਹ ਬਾਹਰ ਆਉਂਦੇ ਆ ਤੇ ਇਸ ਸਿੱਖ ਦੀ ਪਤਨੀ ਦੀ ਕੁੱਟਮਾਰ ਕਰਦੇ ਆ ਤੇ ਫਿਰ ਸਿੱਖ ਦੀ ਇਸ ਕਦਰ ਬੁਰੀ ਤਰ੍ਹਾਂ ਜਿਹੜੀ ਹੈ ਉਹ ਕੁੱਟਮਾਰ ਕੀਤੀ ਜਾਂਦੀ ਹੈ ਕਿ ਉਹ ਸਿੱਖ ਦੀ ਜਿਹੜੀ ਹੈ ਇੱਕ ਅੱਖ ਜਿਹੜੀ ਹੈ ਬਿਲਕੁਲ ਨਕਾਰਾ ਹੋ ਗਈ ਹੈ, ਜਵਾਬ ਦੇ ਗਈ। ਦਿੱਲੀ ਦੇ ਵਿੱਚ ਉਹ ਜ਼ੇਰੇ ਇਲਾਜ ਹੈ ਤੇ ਦੂਸਰੀ ਅੱਖ ਦੀ ਰੌਸ਼ਨੀ ਵੀ ਜਿਹੜੀ ਹੈ ਉਹ ਬਹੁਤ ਘੱਟ ਗਈ ਹੈ, ਸਿਰਫ 30-35% ਰੌਸ਼ਨੀ ਬਚੀ ਹੈ। ਔਰ ਇਹ ਸਾਰਾ ਕੁਝ ਇਸ ਲਈ ਹੋ ਰਿਹਾ ਕਿਉਂਕਿ ਲੋਕ ਮਨਾਂ ਦੇ ਅੰਦਰ ਨਫ਼ਰਤ ਜਿਹੜੀ ਹੈ, ਖਾਸ ਤੌਰ ਤੇ ਸਿੱਖਾਂ ਦੇ ਅੰਦਰ ਘੱਟ ਗਿਣਤੀਆਂ ਦੇ ਅੰਦਰ ਨਫ਼ਰਤ ਜਿਹੜੀ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਭਰੀ ਜਾ ਰਹੀ ਹੈ। ਤੇ ਦੂਸਰੀ ਘਟਨਾ ਕੁਰੂਕਸ਼ੇਤਰ ਦੇ ਵਿੱਚ ਵਰਤੀ। ਇੱਕ ਨੌਜਵਾਨ ਸਾਈਕਲ ਤੇ ਜਾ ਰਿਹਾ, ਪੁਲਿਸ ਵਾਲਾ ਉਹਨੂੰ ਰੋਕਦਾ ਤੇ ਉਹਨੂੰ ਇੰਨਾ ਹੀ ਕਹਿੰਦਾ, ਅੰਕਲ ਮੈਂ ਸਾਈਕਲ ਤੇ ਜਾ ਰਿਹਾ। ਤੇ ਉਹ ਪੁਲਿਸ ਵਾਲਾ ਉਹਦੀ ਦਸਤਾਰ ਉਤਾਰਦਾ, ਦਸਤਾਰ ਦੇ ਪ੍ਰਤੀ ਭੱਦੇ ਸ਼ਬਦ ਬੋਲਦਾ, ਉਹਨੂੰ ਉਕਸਾਉਂਦਾ ਤੇ ਜਦੋਂ ਸਿੱਖ ਦੇ ਕੇਸਾਂ ਤੇ ਕੋਈ ਹੱਥ ਪਾਉਂਦਾ ਹੈ ਜਾਂ ਦਸਤਾਰ ਨੂੰ ਕੋਈ ਹੱਥ ਪਾਉਂਦਾ ਹੈ ਤੇ ਸਿੱਖ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ। ਉਹ ਸਿੱਖ ਜਿਹੜਾ ਉਸ ਪੁਲਿਸ ਵਾਲੇ ਨਾਲ ਹੱਥੋਂ ਪਾਈ ਹੁੰਦਾ, ਹੱਥਾਂ ਪਾਈ ਦੌਰਾਨ ਉਸ ਪੁਲਿਸ ਵਾਲੇ ਤੇ ਜਿਹੜੀ ਹੈ ਉਹ ਕਿਰਪਾਨ ਦੇ ਨਾਲ ਸੱਟ ਲੱਗ ਜਾਂਦੀ ਤੇ ਉਸ ਸਿੱਖ ਨੂੰ ਜਿਹੜਾ ਫੜ ਕੇ ਅੰਦਰ ਦੇ ਦਿੱਤਾ ਜਾਂਦਾ, ਨੌਜਵਾਨ ਨੂੰ ਫੜ ਕੇ ਅੰਦਰ ਦੇ ਦਿੱਤਾ ਜਾਂਦਾ। ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਇਹ ਸਿਰਫ ਤੇ ਸਿਰਫ ਜਿਹੜਾ ਸਿੱਖਾਂ ਦੇ ਖਿਲਾਫ ਨੈਰੇਟਿਵ ਸਿਰਜਿਆ ਜਾ ਰਿਹਾ ਹੈ, ਇਹ ਉਸ ਕਾਰਨ ਵਰਤ ਰਹੀਆਂ ਨੇ। ਸਾਨੂੰ ਵੀ ਧਿਆਨ ਦੇਣ ਦੀ ਬੜੀ ਜ਼ਰੂਰਤ ਹੈ। ਅਸੀਂ ਆਪਣੀਆਂ ਪਰੰਪਰਾਵਾਂ, ਆਪਣੀਆਂ ਮਰਿਆਦਾਵਾਂ ਨੂੰ ਕਦੇ ਨਾ ਭੁੱਲੀਏ, ਆਪਣੇ ਇਤਿਹਾਸ ਨੂੰ ਕਦੇ ਨਾ ਭੁੱਲੀਏ। ਯਾਦ ਕਰੀਏ ਛੋਟਾ ਘੱਲੂਘਾਰਾ, ਸਿੱਖਾਂ ਨੂੰ ਦੁਸ਼ਮਣ ਨੇ ਘੇਰਾ ਪਾਇਆ ਹੋਇਆ ਸੀ। ਜਸਪਤ ਰਾਏ ਦੇ ਭਰਾ ਲਖਪਤ ਰਾਏ ਨੇ, ਤੇ ਘੇਰਾ ਜਿਹੜਾ ਕਾਫੀ ਲੰਬਾ ਚੱਲਿਆ ਤੇ ਸਿੱਖ ਘੇਰੇ ਦੇ ਵਿੱਚ ਸਨ। ਜਦੋਂ ਪ੍ਰਸ਼ਾਦਾ ਬਣਦਾ ਸੀ, ਲੰਗਰ ਬਣਦਾ ਸੀ, ਨਗਾਰਾ ਖੜਕਾਉਂਦੇ ਸੀ ਤੇ ਬਾਹਰ ਘੇਰਾ ਪਾਈ ਬੈਠੇ ਲਾਹੌਰ ਦੀ ਫੌਜ ਦੇ ਜਿਹੜੇ ਸਿਪਾਹੀ ਸੀ ਉਹ ਵੀ ਆ ਕੇ ਪ੍ਰਸ਼ਾਦਾ ਪੰਗਤ 'ਚ ਬਹਿ ਕੇ ਛਕ ਕੇ ਤੇ ਫਿਰ ਜਿਹੜਾ ਬਾਹਰ ਆਪਣੇ ਮੋਰਚਾ 'ਚ ਚਲੇ ਜਾਂਦੇ ਸੀ। ਇਹ ਸਾਡਾ ਇਤਿਹਾਸ ਹੈ। ਸਿੱਖ ਉਹਨਾਂ ਨੂੰ ਇਹ ਨਹੀਂ ਸੀ ਕਹਿੰਦੇ ਵੀ ਤੁਸੀਂ ਪੰਗਤ ਦੇ ਵਿੱਚ ਉੱਠ ਕੇ ਬਾਹਰ ਚਲੇ ਜਾਓ ਕਿਉਂਕਿ ਤੁਸੀਂ ਦੁਸ਼ਮਣ ਦੇ ਸਿਪਾਹੀਓ ਸਾਨੂੰ ਘੇਰਾ ਪਾਇਆ। ਉਹ ਕਹਿੰਦੇ ਨਹੀਂ, ਇਹ ਲੰਗਰ ਗੁਰੂ ਕਾ ਹੈ, ਇਹ ਲੰਗਰ ਸਾਡਾ ਨਹੀਂ ਹੈ, ਲੰਗਰ ਗੁਰੂ ਦਾ ਹੈ ਤੇ ਗੁਰੂ ਦੇ ਲੰਗਰ ਦੇ ਉੱਤੇ ਸਭ ਦਾ ਹੀ ਅਧਿਕਾਰ ਹੈ। ਇਵੇਂ ਗੁਰੂ ਘਰ ਦੇ ਵਿੱਚ ਗੁਰੂ ਕੀ ਮਰਿਆਦਾ ਦਾ ਪਾਲਣ ਕਰਦੇ ਆ, ਕੋਈ ਵੀ ਆ ਕੇ ਮੱਥਾ ਟੇਕ ਸਕਦਾ ਹੈ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਸਾਨੂੰ ਵੀ ਆਪਣੀਆਂ ਪਰੰਪਰਾਵਾਂ, ਆਪਣੀਆਂ ਮਰਿਆਦਾਵਾਂ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਤੇ ਮੈਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਵੀ ਇਹ ਮੀਡੀਆ ਹਾਊਸ ਜਿਹੜਾ ਹੈ ਜਾਂ ਮੀਡੀਆ ਗਰੁੱਪ ਜਿਹੜੇ ਨੇ, ਜਿਹੜੇ ਵੀ ਇਸ ਕਿਸਮ ਦਾ ਸਾਰੇ ਸਿੱਖਾਂ ਦੇ ਪ੍ਰਤੀ ਜਿਹੜਾ ਹੈ ਨਫ਼ਰਤ ਫੈਲਾ ਰਹੇ ਨੇ, ਲੋਕਾਂ ਦੇ ਮਨਾਂ 'ਚ ਸਿੱਖਾਂ ਪ੍ਰਤੀ, ਸਿੱਖਾਂ ਦੀ ਦਸਤਾਰ ਪ੍ਰਤੀ, ਸਿੱਖਾਂ ਦੇ ਕੇਸਾਂ ਪ੍ਰਤੀ ਜਿਹੜਾ ਨਫ਼ਰਤ ਜਿਹੜਾ ਭਰ ਰਹੇ ਨੇ, ਇਹਨੂੰ ਰੋਕਿਆ ਜਾਏ। ਸਿੱਖ ਅੱਤਵਾਦੀ, ਸਿੱਖ ਵੱਖਵਾਦੀ, ਜੇ ਇਹੋ ਗੱਲ ਹਿੰਦੂ ਕਰਦਾ ਹੈ ਫਿਰ ਉੱਥੇ ਇਹ ਨਹੀਂ ਕਿਹਾ ਜਾਂਦਾ ਕਿ ਹਿੰਦੂ ਅੱਤਵਾਦੀ ਹੈ, ਹਿੰਦੂ ਵੱਖਵਾਦੀ। ਤਾਂ ਸਿੱਖਾਂ ਨੂੰ ਹੀ ਇਹ ਟੈਗ ਜਿਹੜਾ ਕਿ ਉਹ ਦਿੱਤਾ ਜਾ ਰਿਹਾ, ਬਦਨਾਮ ਕੀਤਾ ਜਾ ਰਿਹਾ। ਅਸੀਂ ਵੀ ਸਾਵਧਾਨ ਹੋਈਏ, ਸੁਚੇਤ ਹੋਈਏ, ਗੁਰੂ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਇਕਜੁੱਟ ਹੋਈਏ, ਇਕੱਠਿਆਂ ਹੋਈਏ, ਤਾਂ ਕਿ ਅਸੀਂ ਮਜ਼ਬੂਤੀ ਦੇ ਨਾਲ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।